ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ने किन्ने रुपये ਤੁਹਾਡੇ ਵਾਪਸ ਕਰਵਾਏ ਨੇ? मैं एक बार ही मिली हाँ और उस तो बाद उन्होंने मेरे तो कोई गेड़े भी नहीं कटाए। उन्होंने एक बार च मेरा काम करवा दिता और मैंने कहा भी तेनू धक्के खाने की लोड़ नहीं हैगी, असीं तेरे नाल आ भैणे, तेनू टेंशन लैण की लोड़ नहीं है। जानते नहीं सीगे बट फिर भी मेरी हेल्प की, उन्होंने मैनू सपोर्ट किया है ना। इंसान वाला जिस तरीके नाल ट्रीट किया जा रहा है बहुत गलत ट्रीट किया जा रहा है। मैं शौक दा ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? सर शायद साढ़े तो ही ले लेंगे 10,000, ਅਸੀਂ बहुत खुश होके दे देंगे। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰ ਹੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਟਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫੋਰ ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ।
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ,
ਇਹ ਇਕੱਠ ਦੇਖ ਕੇ ਕੀ ਲੱਗਦਾ ਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਅੱਜ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਚਲੋ
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ,
ਇਹ ਇਕੱਠ ਦੇਖ ਕੇ ਕੀ ਲੱਗਦਾ ਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ, ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੱਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ। ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੱਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ। ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ, ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ, ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਚਲੋ
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ, ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ,
ਇਹ ਇਕੱਠ ਦੇਖ ਕੇ ਕੀ ਲੱਗਦਾ ਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ, ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ, ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾ ਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ।
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ, ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ,
ਇਹ ਇਕੱਠ ਦੇਖ ਕੇ ਕੀ ਲੱਗਦਾ ਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ, ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫਸ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਹਵੇਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ
ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੈਨੂੰ ਸਪੋਰਟ ਕੀਤਾ ਹੈ ਨਾ। ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ। ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ। ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਚਲੋ
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ, ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ ਐਸਾ ਯੂਥ ਹੈ ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ,
ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਅੱਜ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ, ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ
ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ, ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ।
ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਹਾਂ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਹਾਂ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਹਾਂ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ।
ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ। ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ
ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ, ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਇੱਕ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ, ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ, ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ
ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਅੱਜ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ
ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਅੱਜ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ
ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫਸ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ, ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫਸ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ, ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ।
ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ, ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ, ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ
ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ, ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ, ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ, ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ ਆ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ?
लब खोलेगा। ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਅੱਜ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ, ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ, ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨਾਂ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਚਲੋ
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਇੱਕ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ, ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ। ਉਹ ਇਨਸਾਨ
ਤਾਰੀਫ ਡਿਜ਼ਰਵ ਕਰਦਾ ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦਾ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟ ਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? मैं एक बार ही मिली हाँ और उस तो बाद उन्होंने मेरे तो कोई गेड़े भी नहीं कटाए। उन्होंने एक बार च मेरा काम करवा दिता और मैंने कहा भी तेनू धक्के खाने की लोड़ नहीं हैगी, असीं तेरे नाल आ भैणे, तेनू टेंशन लैण दी लोड़ नहीं है। मैनूं जानदे नहीं सीगे बट फिर भी मेरी हेल्प की, उन्होंने मैनूं सपोर्ट किया है ना। इंसान नाल अज जिस तरीके नाल ट्रीट किया जा रहा है बहुत गलत ट्रीट किया जा रहा है। मैं शॉक्ड हाँ। ਭਾਨੇ ਦੇ ਉੱਪਰ 10000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? सर शायद साढ़े तो ही ले लेंगे 10,000, अस बहुत खुश होकर दे देंगे। उन्होंने साढ़े तो 1 रुपया भी नहीं लिया, ना ही उन्होंने इदां दी गल की, ना ही सानू उन्होंने फोन करके कहा भी पैसे लेने हैं। सगों उन्होंने सानू ये कहा भी तुसीं जिन्ने कहोगे उन्ने पैसे असीं तुहाडे मुड़वा दांगे। उन्होंने साडे सारा अमाउंट जिन्ना उन्होंने बेसिक 50,000 बनता सीगा वो कटवा के, क्योंकि उन्होंने फाइल लगाई सी ते एजेंट ते 50,000 कटा के बाकी सारा अमाउंट साडा वापस होया। मेरे कोल प्रूफ ने वो चीज़ दे, अगर किसी को लग रहा है कि एक वीडियो है, ये रियलिटी है। प्लीज़ मैं यूथ को अवेयर करना चाहूँगी। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? भाना सिद्धू वीरे नूं मैं एक बार ही मिली हाँ और उस तो बाद उन्होंने मेरे तो कोई गेड़े भी नहीं कटाए। उन्होंने एक बार च मेरा काम करवा दिता और मैंने कहा भी तेनू धक्के खाने की लोड़ नहीं हैगी, असीं तेरे नाल आ भैणे, तेनू टेंशन लैण दी लोड़ नहीं हैगी। वो एक ऐसा इंसान है, मतलब अज दे टाइम दे विच कोई किसी की मदद करन तो डरदा है, पर वो एक ऐसा इंसान है जिन्हें मेरे मतलब मैनू जानदे नहीं सीगे बट फिर भी मेरी हेल्प की, उन्होंने मैनू सपोर्ट किया है ना। तो मैं यही कहूँगी कि ऐसा इंसान मैं पंजाब च कि मैं बहुत घट अज दे टाइम च बहुत घट देखने को मिलते हैं, बट ऐसे इंसान नाल अज जिस तरीके नाल ट्रीट किया जा रहा है बहुत गलत ट्रीट किया जा रहा है। मैं शॉक्ड हाँ। पहला असीं वीडियोज़ देखते सी, इदां दी लगदा सी पता नहीं सच है कि नहीं। जो अज मेरे नाल फेस मैं अज ये चीज़ फेस कर रही हूँ खुद, लिटरली मैंने बहुत शॉकिंग हो रही है कि पंजाब की सरकार इन्नी ज़्यादा हरासमेंट किद्दां कर सकती है कि ऐसे इंसान नाल जो कि सच दे लोकां दे नाल खड़ रहा है, सच विच वो लोकां दी सपोर्ट बन के खड़े है। तैनूं गर्व होना चाहिए कि पंजाब च ऐसा यूथ है, बट वो अगेंस्ट हो रहे इदां दे लोकां नाल। मैं बहुत शॉक्ड हाँ कि ये गलत चीज़ है यार, बहुत ज़्यादा। ਭਾਨੇ ਦੇ ਉੱਪਰ 10000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? सर शायद साढ़े तो ही ले लेंगे 10,000, अस बहुत खुश होकर दे देंगे। बट वो एक ऐसा इंसान है जो लोगों का काम करांदा है बेसिक बिना किसी मतलब तो। उन्होंने साढ़े तो 1 रुपया भी नहीं लिया, ना ही उन्होंने इदां दी गल की, ना ही सानू उन्होंने फोन करके कहा भी पैसे लेने हैं। सगों उन्होंने सानू ये कहा भी तुसीं जिन्ने कहोगे उन्ने पैसे असीं तुहाडे मुड़वा दांगे। उन्होंने साडे सारा अमाउंट जिन्ना उन्होंने बेसिक 50,000 बनता सीगा वो कटवा के, क्योंकि उन्होंने फाइल लगाई सी ते एजेंट ते 50,000 कटा के बाकी सारा अमाउंट साडा वापस होया। मेरे को प्रूफ ने वो चीज़ दे, अगर किसी को लग रहा है कि एक वीडियो है, ये रियलिटी है। प्लीज़ मैं यूथ को अवेयर करना चाहूँगी कि यूथ प्लीज़ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। मैं अपनी सीएम ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਕੋਈ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਦੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ, ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ, ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦਾ। ਚਲੋ
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ, ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੇਰੇ ਮਤਲਬ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ, ਉਹਨਾਂ ਨੇ ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦਾ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਕਿ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੈਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ, ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ, ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ? ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ, ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਆ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ। ਉਹ ਇਨਸਾਨ
ਤਾਰੀਫ ਡਿਜ਼ਰਵ ਕਰਦਾ ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਇਹਨਾਂ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜੋ ਉਹਨਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ ਸ਼ਾਇਦ, ਤਾਂ ਹੀ ਉਹ ਅੰਦਰ ਕਰਦਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟ ਦੋਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨੇ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ?
ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000 ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਉਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਉਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ, ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ। ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ ਉਹਨਾਂ ਨੂੰ ਅੰਦਰ ਕਰੋ ਨਾ, ਉਹਨਾਂ ਨਾਲ ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ, ਉਹਨਾਂ ਤੇ ਸੱਚੀ ਕੁਝ ਕਰੋ ਨਾ। ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ। ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ? ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇੰਨਾ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ। ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ
ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ ਭਾਨੇ ਸਿੱਧੂ ਦੇ, ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਮਦਦ ਕਰਨ ਤੋਂ ਡਰਦਾ ਹੈ, ਪਰ ਉਹ ਇੱਕ ਐਸਾ ਇਨਸਾਨ ਹੈ ਜਿਹਨਾਂ ਮੈਨੂੰ ਜਾਣਦੇ ਨਹੀਂ ਸੀਗੇ ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਤੇ ਮੈਂ ਇਹ ਕਹੂੰਗੀ ਕਿ ਐਸਾ ਇਨਸਾਨ ਮੈਂ ਪੰਜਾਬ 'ਚ ਕਿ ਮੈਂ ਬਹੁਤ ਘੱਟ, ਅੱਜ ਦੇ ਟਾਈਮ 'ਚ ਬਹੁਤ ਘੱਟ ਦੇਖਣ ਨੂੰ ਮਿਲਦੇ ਆ, ਬਟ ਐਸੇ ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟਰੀਟ ਕੀਤਾ ਜਾ ਰਿਹਾ ਹੈ, ਬਹੁਤ ਗਲਤ ਟਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਪਹਿਲਾਂ ਅਸੀਂ ਵੀਡੀਓਜ਼ ਦੇਖਦੇ ਸੀ, ਇੱਦਾਂ ਦੀ ਲੱਗਦੇ ਸੀ ਪਤਾ ਨਹੀਂ ਸੱਚ ਹੈ ਕਿ ਨਹੀਂ। ਜਦੋਂ ਅੱਜ ਮੇਰੇ ਨਾਲ ਮੈਂ ਅੱਜ ਇਹ ਚੀਜ਼ ਫੇਸ ਕਰ ਰਹੀ ਹਾਂ ਖੁਦ, ਲਿਟਰਲੀ ਮੈਨੂੰ ਬਹੁਤ ਸ਼ੌਕਿੰਗ ਹੋ ਰਹੀ ਹੈ ਕਿ ਪੰਜਾਬ ਦੀ ਸਰਕਾਰ ਇੰਨੀ ਜ਼ਿਆਦਾ ਹਰਾਸਮੈਂਟ ਕਿੱਦਾਂ ਕਰ ਸਕਦੀ ਹੈ ਇੱਕ ਐਸੇ ਇਨਸਾਨ ਨਾਲ ਜੋ ਕਿ ਸੱਚ ਦੇ ਲੋਕਾਂ ਦੇ ਨਾਲ ਖੜ ਰਿਹਾ, ਸੱਚ ਵਿੱਚ ਉਹ ਲੋਕਾਂ ਦੀ ਸਪੋਰਟ ਬਣ ਕੇ ਖੜਿਆ ਹੈ। ਤੁਹਾਨੂੰ ਗਰਵ ਹੋਣਾ ਚਾਹੀਦਾ ਕਿ ਪੰਜਾਬ 'ਚ ਐਸਾ ਯੂਥ ਹੈ, ਬਟ ਉਹ ਅਗੇਂਸਟ ਹੋ ਰਿਹਾ ਇੱਦਾਂ ਦੇ ਲੋਕਾਂ ਨਾਲ। ਮੈਂ ਬਹੁਤ ਸ਼ੌਕਡ ਆ ਕਿ ਇਹ ਗਲਤ ਚੀਜ਼ ਹੈ ਯਾਰ, ਬਹੁਤ ਜ਼ਿਆਦਾ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਬਟ ਉਹ ਇੱਕ ਐਸਾ ਇਨਸਾਨ ਹੈ ਜਿਹੜਾ ਲੋਕਾਂ ਦਾ ਕੰਮ ਕਰਾਉਂਦਾ ਬੇਸਿਕ ਬਿਨਾਂ ਕਿਸੇ ਮਤਲਬ ਤੋਂ। ਉਹਨਾਂ ਨੇ ਸਾਡੇ ਤੋਂ 1 ਰੁਪਿਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ। ਅਗਰ ਕਿਸੇ ਨੂੰ ਲੱਗ ਰਿਹਾ ਹੈ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ, ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੂੰਗੀ ਕਿ ਯੂਥ ਪਲੀਜ਼ ਜਿਹੜੇ ਹੁਣ ਲੋਕ ਅੱਛੀ ਚੀਜ਼ਾਂ ਲਈ ਪੰਜਾਬ ਲਈ ਖੜ ਰਹੇ ਆ, ਇਹਨਾਂ ਲੋਕਾਂ ਨੂੰ ਫॉर ਗ੍ਰਾਂਟਡ ਨਾ ਲਿਆ ਜਾਏ ਔਰ ਨਾ ਹੀ ਇਹਨਾਂ ਨੂੰ ਜੇਲ੍ਹਾਂ 'ਚ ਰਹਿਣ ਦਿੱਤਾ ਜਾਏ। ਇਹਨਾਂ ਨੂੰ ਬਾਹਰ ਕਢਾਇਆ ਜਾਏ ਤਾਂ ਕਿ ਇਹ ਪੰਜਾਬ ਲਈ ਕੁਝ ਕਰਨ, ਨਹੀਂ ਤਾਂ ਅਸੀਂ ਸਰਕਾਰਾਂ ਦੇ ਹੱਥੇ ਆਈ ਜਾਵਾਂਗੇ ਔਰ ਸਰਕਾਰ ਸਾਡਾ ਨੁਕਸਾਨ ਕਰੀ ਜਾਏਗੀ। ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਜੋ ਭਾਨੇ ਦੇ ਨਾਲ ਕੀਤਾ ਜਾ ਰਿਹਾ ਉਹ ਕਿੰਨਾ ਕੁ ਸਹੀ ਆ, ਕਿੰਨਾ ਕੁ ਭਾਨੇ ਦੇ ਨਾਲ ਲੋਕ ਖੜੇ ਨੇ ਜਿਵੇਂ ਕਿ ਉਹ ਸਹੀ ਹੋ ਰਿਹਾ ਤੁਹਾਡੀ ਨਿਗਾਹ ਦੇ ਵਿੱਚ? ਜੋ ਭਾਨੇ ਨੂੰ ਅੰਦਰ ਦਿੱਤਾ ਗਿਆ, ਭਾਨੇ ਦੇ ਉੱਪਰ ਇੱਕ ਪਰਚਾ ਹੋਰ ਪਾਤਾ ਚੈਨ ਸਨੈਚਿੰਗ ਦਾ। ਮੈਂ ਆਪਣੀ ਸੀਐਮ ਨੂੰ ਇਹ ਕਹਿਣਾ ਚਾਹੂੰਗੀ ਕਿ ਸਰ ਜਿਹੜੇ ਸੱਚ ਵਿੱਚ ਗਲਤ ਕਰ ਰਹੇ ਆ ਨਾ, ਜਿਹੜੇ ਹਕੀਕਤ ਦੇ ਵਿੱਚ ਇਹ ਚੀਜ਼ਾਂ ਕਰ ਰਹੇ, ਉਹਨਾਂ ਨੂੰ ਅੰਦਰ ਕਰੋ ਨਾ। ਉਹਨਾਂ ਤੇ ਕੋਈ ਕਾਰਵਾਈ ਕਰੋ। ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਰਹੇ। ਔਰ ਜਿਹੜੇ ਲੋਕ ਅੱਛੇ ਕਰ ਰਹੇ ਆ, ਪੰਜਾਬ ਲਈ ਅੱਛਾ ਕਰ ਰਹੇ, ਯੂਥ ਲਈ ਅੱਛਾ ਕਰ ਰਹੇ, ਤੁਹਾਡੇ ਪੰਜਾਬ ਨੂੰ ਸੋਹਣਾ ਬਣਾ ਰਹੇ ਹੈ, ਉਹਨਾਂ ਦੇ ਲੋਕਾਂ ਦਾ ਸਪੋਰਟ ਕਰ ਰਹੇ, ਉਹਨਾਂ ਨੂੰ ਤੁਸੀਂ ਅੰਦਰ ਕਰ ਰਹੇ ਹੋ। ਸੀਰੀਅਸਲੀ ਤੁਸੀਂ 10,000 ਦੇ ਕਲੇਮ ਨੂੰ ਇੱਕ ਇੰਨਾ ਵੱਡਾ ਮੁੱਦਾ ਬਣਾ ਕੇ ਤੁਸੀਂ ਉਹ ਬੰਦੇ ਨੂੰ ਅੰਦਰ ਕਰਤਾ। ਜਿਹੜੇ ਲੋਕ ਸੱਚੀ ਪੈਸੇ ਖਾ ਰਹੇ ਆ
ਉਹਨਾਂ ਤੇ ਤੁਸੀਂ ਕੁਝ ਵੀ ਨਹੀਂ ਕਰ ਪਾ ਰਹੇ। ਉਹਨਾਂ ਤੇ ਸੱਚੀ ਕੁਝ ਕਰੋ ਨਾ, ਮਤਲਬ ਜਿਹੜੇ ਤੇ ਸੱਚੀ ਕੇਸ ਹੈ, ਪ੍ਰੂਫਸ ਹੈ, ਉਹਨਾਂ ਤੇ ਕੁਝ ਕਰੋ। 10,000 ਨੂੰ ਤੁਸੀਂ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਤੁਸੀਂ ਅੰਦਰ ਕਰ ਦਿੱਤਾ। ਜੇ ਉਹ ਬੰਦਾ 10,000 ਮੰਗੇਗਾ ਨਾ, ਬਹੁਤ ਸਾਰੇ ਲੋਕ ਬੈਠੇ ਉਹਨਾਂ ਨੂੰ 10,000 ਦੇਣ ਵਾਲੇ, ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ 10,000 ਮੰਗਣ ਦੀ ਲੋੜ ਸੀ। ਸਰ ਤੁਸੀਂ ਕੇਸ ਤਾਂ ਦੇਖੋ ਵੀ ਕੇਸ ਕੀ ਪਿਆ ਹੈਗਾ। ਤੁਸੀਂ ਸਟੇਜ ਤੋਂ ਬੋਲਿਆ ਕਿ ਮੁੱਖ ਮੰਤਰੀ ਨੂੰ ਅਸੀਂ ਵੀ ਵੋਟ ਪਾਏ ਸੀ, ਪੰਜਾਬ ਦੇ ਜਿਹੜੀ ਸਰਕਾਰ ਆ ਉਸ ਦੇ ਵਿੱਚ ਚੁਣਨ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਹੈਗਾ, ਪਰ ਅੱਜ ਸਰਕਾਰ ਚੁਣੀ ਤੇ ਅਫਸੋਸ ਹੋ ਰਿਹਾ। ਅਸੀਂ ਬਹੁਤ ਕੁਝ ਖੋਇਆ ਸਰ ਜਦੋਂ ਸੀਐਮ ਦੀ ਵੀਡੀਓਜ਼ ਦੇਖਦੇ ਸੀ ਅਸੀਂ, ਜਿਹੜੇ ਉਹ ਸਰਕਾਰਾਂ ਤੇ ਮੁੱਦੇ ਚੱਕਦੇ ਸੀ, ਗੱਲਾਂ ਕਰਦੇ ਸੀ ਸਰਕਾਰਾਂ ਤੇ, ਅਸੀਂ ਬਹੁਤ ਇੰਪ੍ਰੈਸਡ ਸੀ ਕਿ ਸ਼ਾਇਦ ਇਹ ਸਾਡੇ ਲਈ ਕੁਝ ਕਰਨਗੇ। ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਅੰਦਰ ਇੰਨੀ એનર્ਜੀ ਹੈ, ਯੂਥ ਦੇ ਅੰਦਰ ਇੰਨੀ એનર્ਜੀ ਹੈ ਕਿ ਉਹ એનર્ਜੀ ਨੂੰ ਸਿੱਧੇ ਪਾਸੇ ਲਗਾਈ ਜਾਏ ਤਾਂ ਪੰਜਾਬ ਬਹੁਤ ਕੁਝ ਕਰ ਸਕਦਾ ਹੈ। ਇਹ ਗੱਲਾਂ ਨੂੰ ਸੁਣ ਕੇ ਅਸੀਂ ਵੋਟ ਪਾਈ ਉਹਨਾਂ ਨੂੰ। ਪਰ ਜਿਹੜੇ ਯੂਥ ਸੱਚੀ ਕੁਝ ਅੱਛਾ ਕਰ ਰਿਹਾ, ਤੁਸੀਂ ਉਹਨਾਂ ਨੂੰ ਗੈਂਗਸਟਰਿਜ਼ਮ ਕਹਿ ਕੇ ਜਾਂ ਉਹਨਾਂ ਤੇ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕਰ ਰਹੇ ਹੋ। ਸਰ ਤੁਸੀਂ ਖੁਦ ਦੇਖੋ ਕਿ ਜੇ ਤੁਸੀਂ ਪੰਜਾਬ ਲਈ ਕੁਝ ਅੱਛਾ ਕਰੋ, ਤੁਹਾਡੇ ਤੇ ਝੂਠਾ ਕੇਸ ਪਾ ਕੇ ਤੁਹਾਨੂੰ ਅੰਦਰ ਕਰ ਦਿੱਤਾ ਜਾਵੇ ਤਾਂ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ। ਤੇ ਤੁਸੀਂ ਅੱਜ ਉਸ ਇਨਸਾਨ ਨਾਲ ਕਰ ਰਹੇ ਹੋ ਜੋ ਸੱਚ ਵਿੱਚ ਅੱਛਾ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਸਜ਼ਾ ਦੇ ਰਹੇ ਹੋ। ਲਿਟਰਲੀ ਸੀਰੀਅਸਲੀ ਤੁਸੀਂ ਇਹ ਸਹੀ ਕਰ ਰਹੇ ਹੋ। ਤੁਸੀਂ ਉਹ ਇਨਸਾਨ ਨੂੰ ਸਜ਼ਾ ਦੇ ਰਹੇ ਹੋ ਜਿਹੜਾ ਬੰਦਾ ਪ੍ਰਾਈਡ ਡਿਜ਼ਰਵ ਕਰਦਾ ਹੈ, ਉਹ ਇਨਸਾਨ ਤਾਰੀਫ ਡਿਜ਼ਰਵ ਕਰਦਾ ਹੈ, ਔਰ ਤੁਸੀਂ ਉਸ ਇਨਸਾਨ ਨੂੰ ਕੇਸ ਪਾ ਕੇ ਤੁਸੀਂ ਅੰਦਰ ਭੇਜ ਕੇ ਹਰਾਸਮੈਂਟ ਕਰ ਰਹੇ ਹੋ ਉਸ ਇਨਸਾਨ ਨਾਲ। ਸਰ ਜ਼ਮੀਰ ਨਾ ਮਾਰੋ, ਜ਼ਮੀਰ ਜ਼ਿੰਦਾ ਰੱਖਣਾ ਜ਼ਰੂਰੀ ਹੈ। ਕੁੜੀਆਂ ਦੇ ਦਿਲ ਬਹੁਤ ਪਤਲੇ ਹੁੰਦੇ ਨੇ। ਅੱਜ ਤੁਸੀਂ ਇਹਨਾਂ ਇਕੱਠ ਦੇਖਿਆ, ਪਹਿਲੀ ਵਾਰ ਸਟੇਜ ਦੇ ਉੱਪਰ ਬੋਲੇ ਹੋ, ਇਹ ਇਕੱਠ ਦੇਖ ਕੇ ਕੀ ਲੱਗਦਾਗਾ ਕਿ ਭਾਨੇ ਦੇ ਨਾਲ ਜਿਹੜੇ ਲੋਕ ਖੜੇ ਨੇ? ਮੈਂ ਅੱਜ ਤੋਂ ਪਹਿਲਾਂ ਕਦੇ ਨਹੀਂ ਸੋਚਿਆ ਸੀਗਾ ਕਿ ਮੈਂ ਇੱਕ ਐਦਾਂ ਫੇਸ ਕਰੂੰਗੀ ਨਾ ਚੀਜ਼ਾਂ ਨੂੰ, ਬਟ ਮੇਰੇ ਨਾਲ ਜਦੋਂ ਹੋਇਆ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਸਪੋਰਟ ਕਰਾਂ, ਕਿਉਂਕਿ ਇਹ ਇਨਸਾਨ ਨਾਲ ਅਗਰ ਇਹ ਜ਼ਿਆਦਾ ਟਾਈਮ ਅੰਦਰ ਰਹੀ ਗਿਆ ਜਾਂ ਇਹ ਇਨਸਾਨ ਨਾਲ ਗਲਤ ਹੋ ਗਿਆ ਨਾ, ਤਾਂ ਸੀਰੀਅਸਲੀ ਸਾਡੀ ਉਮੀਦ ਟੁੱਟ ਜਾਏਗੀ। ਸਾਨੂੰ ਇਹ ਲੱਗੇਗਾ ਕਿ ਝੂਠ ਬੋਲਣ ਵਾਲਾ ਬੰਦਾ ਹੀ ਸਰਵਾਈਵ ਕਰ ਸਕਦਾ, ਸੱਚ ਬੋਲਣ ਵਾਲਾ ਸਰਵਾਈਵ ਨਹੀਂ ਕਰ ਸਕਦਾ। ਔਰ ਐਸੇ ਇਨਸਾਨ ਨਾਲ ਤੁਸੀਂ ਜਦੋਂ ਇਦਾਂ ਬਿਹੇਵ ਕਰ ਰਹੇ ਹੋ ਨਾ, ਮੈਂ ਬਹੁਤ ਖੁਸ਼ ਹਾਂ ਕਿ ਇੰਨਾ ਇਕੱਠ ਹੋ ਰਿਹਾ, ਇੰਨੇ ਸਾਰੇ ਲੋਕ ਇਕੱਠੇ ਆ ਜਿਨ੍ਹਾਂ ਦਾ ਸਪੋਰਟ ਕਰ ਰਹੇ ਆ ਨਾ, ਤੇ ਇਦਾਂ ਸਪੋਰਟ ਕਰਨਾ ਚਾਹੀਦਾ ਸਾਨੂੰ, ਕਿਉਂਕਿ ਇਹ ਬੰਦਾ ਭਾਨਾ ਸਿੱਧੂ ਇਹ ਡਿਜ਼ਰਵ ਨਹੀਂ ਕਰਦਾ। ਭਾਨਾ ਸਿੱਧੂ ਨਾਲ ਜੋ ਜਿੱਦਾਂ ਦਾ ਸਰਕਾਰ ਬਿਹੇਵ ਕਰ ਰਹੀ ਹੈ ਨਾ, ਇਹ ਬਹੁਤ ਅੱਛਾ ਬਿਹੇਵ ਨਹੀਂ ਕਰ ਰਹੀ। ਸਰਕਾਰ ਨੂੰ ਪਤਾ ਹੈ, ਸਰਕਾਰ ਨੂੰ ਡਰ ਹੈ, ਸ਼ਾਇਦ ਤਾਂ ਹੀ ਉਹ ਅੰਦਰ ਕਰਤਾ, ਨਹੀਂ ਤਾਂ ਜਿਹੜੇ ਲੋਕ ਕ੍ਰਾਈਮ ਕਰ ਰਹੇ ਨੇ ਨਾ, ਉਹ ਬਾਹਰ ਤੁਰ ਰਹੇ ਨੇ, ਉਹ ਬਾਹਰ ਫਿਰ ਰਹੇ ਨੇ, ਉਹ ਬਹੁਤ ਅੱਛੇ ਨਾਲ ਫਿਰ ਰਹੇ ਆ, ਉਹਨਾਂ ਨੂੰ ਅੰਦਰ ਨਹੀਂ ਕੀਤਾ ਜਾ ਰਿਹਾ। ਬਟ ਜਿਹੜੇ ਲੋਕ ਅੱਛਾ ਕਰ ਰਹੇ ਆ, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਐਸਾ ਕੀ ਖਤਰਾ ਹੈ ਕਿ ਉਹਨਾਂ ਨੂੰ ਅੰਦਰ ਕਰ ਦਿੰਦੇ ਆ। ਜੀ ਬਹੁਤ ਬਹੁਤ ਸ਼ੁਕਰੀਆ। ਤਾਂ ਅਸੀਂ ਸਿਮਰਨ ਤਨੇਜਾ ਦੇ ਨਾਲ ਗੱਲ ਕਰ ਰਹੇ ਸੀ। ਇਸ ਕੁੜੀ ਦੇ ਜਿਹੜੇ ਕਿ ਪੈਸੇ ਆ ਭਾਨੇ ਸਿੱਧੂ ਨੇ ਇੱਕ ਝੂਠੇ ਠੱਗ ਏਜੰਟ ਤੋਂ ਵਾਪਸ ਕਰਾਏ ਨੇ, ਤੇ ਇਸ ਕੁੜੀ ਨੇ ਇਹ ਵੀ ਅਫਸੋਸ ਕੀਤਾ ਕਿ ਅਸੀਂ ਉਹ ਸਰਕਾਰ ਚੁਣੀ ਜਿਹੜੀ ਸਰਕਾਰ ਇਮਾਨਦਾਰੀ ਦੇ ਨਾਅਰੇ ਮਾਰਦੀ ਰਹੀ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅੱਜ ਅਜਿਹੀਆਂ ਤਸਵੀਰਾਂ ਪਿੰਡ ਕੋਟਦੁਨਾ ਤੋਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਮੈਂ ਇੱਕ ਵਾਰੀ ਮਿਲੀ ਆ, ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ, ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਮੈਨੂੰ ਜਾਣਦੇ ਨਹੀਂ ਸੀਗੇ, ਬਟ ਫਿਰ ਵੀ ਮੇਰੀ ਹੈਲਪ ਕੀਤੀ ਉਹਨਾਂ ਨੇ, ਮੈਨੂੰ ਸਪੋਰਟ ਕੀਤਾ ਹੈ ਨਾ। ਇਨਸਾਨ ਨਾਲ ਅੱਜ ਜਿਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ, ਬਹੁਤ ਗਲਤ ਟ੍ਰੀਟ ਕੀਤਾ ਜਾ ਰਿਹਾ। ਮੈਂ ਸ਼ੌਕਡ ਆ। ਭਾਨੇ ਦੇ ਉੱਪਰ 10,000 ਰੁਪਏ ਲੈਣ ਦਾ ਇਲਜ਼ਾਮ ਲੱਗ ਗਿਆ। ਤੁਹਾਡੇ ਤੋਂ ਕਿੰਨੇ ਰੁਪਏ ਲੈਤੇ ਆ ਜਦੋਂ ਤੁਹਾਡੇ ਪੈਸੇ ਵਾਪਸ ਕਰਵਾਏ ਸੀ? ਸਰ ਸ਼ਾਇਦ ਸਾਡੇ ਤੋਂ ਹੀ ਲੈ ਲੈਂਦੇ 10,000, ਅਸੀਂ ਬਹੁਤ ਖੁਸ਼ ਹੋ ਕੇ ਦੇ ਦਿੰਦੇ। ਉਹਨਾਂ ਨੇ ਸਾਡੇ ਤੋਂ 1 ਰੁਪਇਆ ਵੀ ਨਹੀਂ ਲਿਆ, ਨਾ ਹੀ ਉਹਨਾਂ ਨੇ ਇਦਾਂ ਦੀ ਗੱਲ ਕੀਤੀ, ਨਾ ਹੀ ਸਾਨੂੰ ਉਹਨਾਂ ਨੇ ਫੋਨ ਕਰਕੇ ਕਿਹਾ ਵੀ ਪੈਸੇ ਲੈਣੇ ਆ। ਸਗੋਂ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਜਿੰਨੇ ਕਹੋਗੇ ਉਨੇ ਪੈਸੇ ਅਸੀਂ ਤੁਹਾਡੇ ਮੁੜਵਾ ਦਾਂਗੇ। ਉਹਨਾਂ ਨੇ ਸਾਡੇ ਸਾਰਾ ਅਮਾਊਂਟ ਜਿੰਨਾ ਉਹਨਾਂ ਦਾ ਬੇਸਿਕ 50,000 ਬਣਦਾ ਸੀਗਾ ਉਹ ਕਟਵਾ ਕੇ, ਕਿਉਂਕਿ ਉਹਨਾਂ ਨੇ ਫਾਈਲ ਲਗਾਈ ਸੀ, ਤੇ ਏਜੰਟ ਤੇ 50,000 ਕਟਾ ਕੇ ਬਾਕੀ ਸਾਰਾ ਅਮਾਊਂਟ ਸਾਡਾ ਵਾਪਸ ਹੋਇਆ। ਮੇਰੇ ਕੋਲ ਪ੍ਰੂਫ ਨੇ ਉਹ ਚੀਜ਼ ਦੇ, ਅਗਰ ਕਿਸੇ ਨੂੰ ਲੱਗ ਰਿਹਾ ਹੋਏ ਕਿ ਇਹ ਇੱਕ ਵੀਡੀਓ ਹੈ, ਇਹ ਰਿਐਲਿਟੀ ਹੈ। ਪਲੀਜ਼ ਮੈਂ ਯੂਥ ਨੂੰ ਅਵੇਅਰ ਕਰਨਾ ਚਾਹੁੰਦੀ।
ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਆ। ਭਾਨੇ ਸਿੱਧੂ ਦੇ ਨਾਲ ਜਿਹੜੇ ਕਿ ਸੰਬੰਧ ਰੱਖਦੇ ਨੇ, ਭਾਨੇ ਸਿੱਧੂ ਦੇ ਜਿਨ੍ਹਾਂ ਨੇ ਪੈਸੇ ਵਾਪਸ ਕਰਵਾਏ ਨੇ ਏਜੰਟਾਂ ਤੋਂ। ਤਾਂ ਸਾਡੇ ਨਾਲ ਸਿਮਰਨ ਤਨੇਜਾ ਮੌਜੂਦ ਆ, ਤਾਂ ਅਸੀਂ ਗੱਲਬਾਤ ਕਰਾਂਗੇ। ਭੈਣੇ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਨਾ ਕਿਹੋ ਜਿਹਾ ਬੰਦਾ ਹੈਗਾ? ਤੁਸੀਂ ਮਿਲੇ ਹੋ ਭਾਨੇ ਨਾਲ, ਕਿੰਨੀ ਵਾਰ ਮੁਲਾਕਾਤ ਹੋਈ ਆ? ਭਾਨੇ ਨੇ ਕਿੰਨੇ ਰੁਪਏ ਤੁਹਾਡੇ ਵਾਪਸ ਕਰਵਾਏ ਨੇ? ਭਾਨਾ ਸਿੱਧੂ ਵੀਰੇ ਨੂੰ ਮੈਂ ਇੱਕ ਵਾਰੀ ਮਿਲੀ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਕੋਈ ਗੇੜੇ ਵੀ ਨਹੀਂ ਕਢਾਏ। ਉਹਨਾਂ ਨੇ ਇੱਕ ਵਾਰ 'ਚ ਮੇਰਾ ਕੰਮ ਕਰਵਾ ਦਿੱਤਾ ਔਰ ਮੈਨੂੰ ਕਿਹਾ ਵੀ ਤੈਨੂੰ ਧੱਕੇ ਖਾਣ ਦੀ ਲੋੜ ਨਹੀਂ ਹੈਗੀ, ਅਸੀਂ ਤੇਰੇ ਨਾਲ ਆ ਭੈਣੇ, ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਉਹ ਇੱਕ ਐਸਾ ਇਨਸਾਨ ਹੈ, ਮਤਲਬ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ